ਪੰਜਾਬੀ ਕੋਈ ਵੀ ਹੋਵੇ, ਚਾਹੇ ਉਹ ਪਟਵਾਰੀ ਹੋਵੇ, ਜੂਥੀਆ ਹੋਵੇ ਜਾਂ ਪੀਪਲੀਆ ਹੋਵੇ, ਉਹ ਜੇ ਮੇਰੇ ਤੋਂ ਵੱਡਾ ਹੈ ਤੇ ਮੇਰੇ ਲਈ ਕਾਬਲੇ ਇਤਰਾਮ ਹੈ, ਜੇ ਨਿੱਕਾ ਹੈ ਤੇ ਮੇਰੇ ਪੁੱਤਰਾਂ ਵਜਾ ਹੈ, ਜੇ ਥੋੜ੍ਹਾ ਵੱਡਾ ਹੈ ਤੇ ਮੇਰੇ ਨਿੱਕੇ ਵੀਰਾਂ ਬਰਾਬਰ ਹੈ। ਸਾਰਿਆਂ ਨਾਲ ਬੜਾ ਪਿਆਰ ਹੈ। ਅਲੀ ਜੱਟ ਨੇ ਸਵੇਰੇ ਸਵੇਰੇ ਬੜਾ ਹਸਾਇਆ ਮੈਨੂੰ ਅੱਜ। ਉਹਨੇ ਕਿਹਾ ਜੀ ਇਹ ਜਨਰੇਸ਼ਨ ਜ਼ੀ ਦਾ ਦੌਰ ਹੈ। ਇਹ ਗੱਲ ਉਹਨੇ ਆਮ ਕੀਤਾ ਮਲਿਕ ਸਾਹਿਬ ਨੇ, ਔਰ ਉਹਦੇ 'ਚ ਇਕਬਾਲ ਨੇ ਸਵਾਲ ਪੁੱਛਿਆ ਉਹਨਾਂ ਕੋਲੋਂ ਪੰਜਾਬੀ ਦੇ ਹਵਾਲੇ ਨਾਲ, ਉਹਦੇ ਜਵਾਬ 'ਚ ਉਹਨੇ ਕੀਤਾ। ਉਹਨੇ ਕਿਹਾ ਜੀ ਕਿ ਇਹ ਜਨਰੇਸ਼ਨ ਜ਼ੀ ਹੈ ਅਤੇ ਤੁਸੀਂ ਬਾਲਾਂ ਨੂੰ ਨਹੀਂ ਸਮਝ ਰਹੇ, ਬਾਲ ਬੜੇ ਤੇਜ਼ ਨੇ। ਔਰ ਮੈਂ ਸਮਝਦਾ ਪਾਕਿਸਤਾਨੀ ਬਾਲ ਵਾਕਈ ਜਨਰੇਸ਼ਨ ਜ਼ੀ 'ਚ ਨੇ, ਕਿਉਂਕਿ ਇਹ ਸਾਰੀ ਦੁਨੀਆ ਦੇ ਬਾਲਾਂ ਤੋਂ ਪਿੱਛੇ ਨੇ ਇੰਟਲੈਕਟ ਦੇ ਮਾਮਲੇ 'ਚ। ਤੁਸੀਂ ਜੇ ਇੱਥੇ ਹੀ ਵੇਖ ਲਓ, ਨਤਾਰਾ ਕਰ ਲਓ, ਜਿੰਨਾ ਕੋਈ ਫਰਕ ਸਰਕਾਰੀ ਸਕੂਲ ਦੇ ਬੱਚੇ ਦੇ ਇੰਟਲੈਕਟ ਦੇ ਵਿੱਚ ਹੁੰਦਾ ਹੈ ਅਤੇ ਜਿੰਨਾ ਇੱਥੇ O ਲੈਵਲ ਕੈਮਰੇਜ ਦੇ ਬਾਲ ਦੇ ਵਿੱਚ ਹੁੰਦਾ ਹੈ, ਉੱਥੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕਿੰਦਾ ਮੁਸ਼ਾਹਿਦਾ, ਕਿੰਦੀ ਨੌਲੇਜ, ਕਿੰਦੀ ਸੋਚ ਸਮਝ ਜ਼ਿਆਦਾ ਮੈਚੋਰ ਹੈ। ਮੈਂ ਅੱਜ ਇੱਕ ਕਨਫੈਸ਼ਨ ਕਰਨਾ ਚਾਹੁੰਦਾ ਮੇਰੇ ਨਿੱਕੇ ਪੁੱਤਰ ਦੇ ਹਵਾਲੇ ਨਾਲ, ਔਰ ਮੈਂ ਇਹ ਬਾਕੀਆਂ ਵਾਸਤੇ ਇਸ ਵਾਸਤੇ ਦੱਸ ਰਿਹਾ ਕਿ ਉਹ ਕਮ ਅਜ਼ ਕਮ ਸਮਝਣ ਇਸ ਗੱਲ ਨੂੰ। ਅੱਜ ਤੋਂ ਕਾਫੀ ਵਰੇ ਪਹਿਲੇ ਬਾਲ ਮੇਰੇ ਨਿੱਕੇ ਨਿੱਕੇ ਸਨ, ਸਮਝ ਉਹਨਾਂ ਨੂੰ ਕੋਈ ਨਹੀਂ ਸੀ। ਇੰਝ ਜਿਵੇਂ ਇਹ ਬਾਲ ਸੀ ਇਵੇਂ ਹੀ ਮੈਂ ਉਹਨੂੰ ਰਟਾ ਰਟੂ ਕੇ ਨਾ ਅਤੇ ਸਦਰ ਸਰਦਾਰੀ ਅਤੇ ਦੇ ਨਾਅਰੇ ਮਰਵਾਏ। ਮਤਲਬ ਅੱਜ ਸੰਗ ਆਉਂਦੀ ਪਈ, ਸ਼ਰਮਿੰਦਗੀ ਹੁੰਦੀ ਪਈ। ਅਤੇ ਉਦੋਂ ਇਫਤਿਖਾਰ ਚੌਧਰੀ ਦਾ ਦੌਰ ਸੀ, ਉਦੋਂ ਇਫਤਿਖਾਰ ਚੌਧਰੀ ਜ਼ੁਲਮ ਕਰ ਰਿਹਾ ਸੀ ਪੀਪਲਜ਼ ਪਾਰਟੀ 'ਤੇ। ਮੈਂ ਆਪਣੇ ਬਾਲਾਂ ਵੱਲੋਂ ਆਪਣੇ ਵੱਲੋਂ ਬੜਾ ਸਿਆਣਾ ਬਣ ਕੇ ਇੱਕ ਕੈਂਪੇਨ ਲਾਂਚ ਕੀਤੀ ਕਿ ਜੀ ਲੋਕਾਂ ਨੂੰ ਪਤਾ ਲੱਗੇ ਕਿ ਜੀ ਕਿਹੜਾ ਜ਼ੁਲਮ ਹੋ ਰਿਹਾ। ਅਤੇ ਉਹ ਕੱਲ੍ਹ ਮੇਰਾ ਪੁੱਤਰ ਜ਼ੈਨੁਲ ਆਬਦੀਨ ਸਾਵਨ ਸ਼ਾਹ ਉਹ ਗੁੱਸੇ 'ਚ ਸੀ ਮੇਰੇ ਨਾਲ, ਅਤੇ ਉਹਨੇ ਮੈਨੂੰ ਆਖਿਆ ਕਿ ਸਾਨੂੰ ਤਾਂ ਉਸ ਵੇਲੇ ਪਤਾ ਹੀ ਕੋਈ ਨਹੀਂ ਸੀ ਜ਼ਰਦਾਰੀ ਕੌਣ ਹੈ ਅਤੇ ਫਜ਼ਲ ਰਹਿਮਾਨ ਕੌਣ ਹੈ। ਸਾਨੂੰ ਪੜ੍ਹਾ ਕੇ ਤੂੰ ਉੱਥੇ ਵੀਡੀਓ ਸਾਡੀਆਂ ਰਿਕਾਰਡ ਕਰਕੇ ਅਤੇ ਅਪਲੋਡ ਕਰਦਾ ਰਿਹਾ। ਰੱਬ ਦੀ ਸਹੁੰ ਬੜੀ ਸੰਗ ਆਉਂਦੀ ਪਈ ਇਹ ਗੱਲ ਚੇਤੇ ਕਰਦਿਆਂ, ਪਰ ਮੈਂ ਸਮਝਦਾ ਕਿ ਮੰਨ ਲੈਣਾ ਵਡਿਆਈ ਹੁੰਦੀ ਬੰਦੇ ਦੀ, ਔਰ ਇਹ ਜ਼ਰਫ ਵਾਲੇ ਲੋਕ ਔਰ ਦਲੇਰ ਲੋਕ ਹੀ ਕਰ ਸਕਦੇ ਨੇ। ਅਤੇ ਰੱਬ ਨੇ ਇੰਨੀ ਕੁ ਦਲੇਰੀ ਔਰ ਇੰਨੀ ਅਖਲਾਕੀ ਜੁਰਤ ਦਿੱਤੀ ਕਿ ਆਪਣੀਆਂ ਗਲਤੀਆਂ ਤਸਲੀਮ ਕਰਾਂ। ਅਤੇ ਮੈਂ ਆਪਣੇ ਪੁੱਤਰ ਕੋਲੋਂ ਵੀ ਮਾਫੀ ਮੰਗਣਾ, ਔਰ ਮੈਂ ਇਹਨਾਂ ਲੋਕਾਂ ਨੂੰ ਵੀ ਸਮਝਾਉਣਾ ਚਾਹੁੰਦਾ ਕਿ ਯਾਰ ਇਸ ਉਮਰ 'ਚ ਜਿਹੜੀ ਉਮਰ 'ਚ ਉਹਦੇ ਕੋਲੋਂ ਸਵਾਲ ਪੁੱਛਵਾਇਆ ਗਿਆ ਰਟਾਰ ਟੂ ਕੇ, ਉਹ ਕਿਸੇ ਆਖਿਆ ਜੀ ਕਿ ਤਾਂ ਤਰਬੀਅਤ ਹੋ ਰਹੀ। ਮੈਂ ਅੱਜ ਤੱਕ ਇੰਜ ਦਾ ਕੋਈ ਬਾਲ ਉੱਤੇ ਆਉਂਦਾ ਨਹੀਂ ਵੇਖਿਆ। ਅਲੀ ਮੋਇਨ ਨਵਾਜ਼ਿਸ਼ ਨੇ ਉਹ ਸਟ੍ਰੇਟ ਇਹ ਲਿਆ O ਲੈਵਲਸ 'ਚ, ਅਤੇ ਉਹਨੂੰ ਜੰਗ ਵਾਲਿਆਂ ਨੇ ਕਾਲਮ ਐਡੀਟੋਰੀਅਲ 'ਚ ਕਾਲਮ ਦੀ ਥਾਂ ਦੇ ਦਿੱਤੀ। ਯਾਰ ਸਟ੍ਰੇਟ ਇਹ ਹੋਰ ਚੀਜ਼ ਨੇ, ਐਡੀਟੋਰੀਅਲ ਹੋਰ ਚੀਜ਼ ਹੈ। ਉਹ ਦਾਨਿਸ਼ਵਰਾਂ ਦਾ ਕੰਮ ਹੈ। ਦਾਨਿਸ਼ ਜਿਹੜੀ ਹੈ ਜਾਂ ਵਿਜ਼ਡਮ ਹੈ ਜਿਹੜਾ, ਉਹ ਤੁਹਾਡੇ ਮੁਸ਼ਾਹਿਦੇ ਨਾਲ ਆਉਂਦਾ, ਤਜਰਬੇ ਨਾਲ ਆਉਂਦਾ। ਉਹ ਤਜਰਬਾ ਉਮਰ ਨਾਲ ਬਣਦਾ ਹੈ, ਉਹ ਐਵੇਂ ਨਹੀਂ ਬਣ ਜਾਂਦਾ ਨਿੱਕੇ ਜਿਹੇ ਬਾਲ 'ਚ। ਮਤਲਬ ਉਹ ਵਿਜ਼ਡਮ ਆ ਜਾ ਜਿਹੜਾ 40-50 ਸਾਲ ਦੇ ਬੰਦੇ 'ਚ ਹੁੰਦਾ ਜਾਂ 60 ਸਾਲਾਂ ਦੇ ਬੰਦੇ 'ਚ ਹੁੰਦਾ। ਉਹ ਉਮਰ ਦਾ ਕੋਈ ਮੈਚ ਨਹੀਂ ਹੁੰਦਾ, ਕੋਈ ਜੋੜ ਨਹੀਂ ਹੁੰਦਾ। ਦਾਨਿਸ਼ ਜਿਹੜੀ ਹੈ, ਮੈਚੋਰਿਟੀ ਜਿਹੜੀ ਹੈ, ਸੋਚ ਦੀ ਪੁਖਤਗੀ, ਉਹ ਬੜੀ ਦੇਰ ਨਾਲ ਬਣਦੀ, ਬੜੇ ਚਿਰ ਨਾਲ ਬਣਦੀ। ਹੁਣ ਕੱਲ੍ਹ ਨੂੰ ਇਹ ਬਾਲ ਵੀ ਜੇ ਮੇਰੇ ਪੁੱਤਰ ਤਰ੍ਹਾਂ ਆਖੇ ਕਿ ਜੀ ਮੈਂ ਤਾਂ ਪੰਜਾਬੀ ਦਾ ਸਵਾਲ ਹੀ ਗਲਤ ਚੁੱਕਿਆ ਸੀ, ਅਤੇ ਮੇਰੇ ਤਾਂ ਪਿਓ ਨੇ ਮੈਨੂੰ ਐਵੇਂ ਇਸ ਰਾਹ ਪਾ ਦਿੱਤਾ। ਦੂਜੀ ਗੱਲ ਇਹ ਵੀ ਮੈਂ ਤੁਹਾਨੂੰ ਦੱਸਾਂ ਹਾਸੇ ਵਾਲੀ ਗੱਲ ਵੀ ਆ, ਸਾਡੇ ਅਹਿਲੇ ਤਸ਼ੀਰ ਇਹਨਾਂ ਜੇ ਕਲਚਰ ਹੁੰਦਾ ਬਾਲਾਂ ਨੂੰ ਇਹ ਕਸੀਦੇ ਪੜ੍ਹਾਉਂਦੇ ਨੇ, ਅਤੇ ਘਰ ਦੀਆਂ ਜਿਹੜੀਆਂ ਮਜਲਿਸਾਂ ਹੁੰਦੀਆਂ ਜਿਹਦੇ ਵੱਡੇ ਵੱਡੇ ਜ਼ਾਕਰ ਆਲਮ ਸੱਦੇ ਹੁੰਦੇ ਨੇ, ਉਹਨਾਂ ਤੋਂ ਪਹਿਲੇ ਆਪਣੇ ਬਾਲਾਂ ਨੂੰ ਅੱਗੇ ਚੜ੍ਹਾ ਦਿੰਦੇ ਨੇ ਸਟੇਜ 'ਤੇ ਵੀ ਜਾਓ ਹੁਣ ਤੁਸੀਂ ਨੋਇਆ ਜਾਂ ਕਸੀਦਾ ਪੜ੍ਹੋ ਜਾਂ ਤਕਰੀਰ ਕਰੋ। ਉਹ ਤਕਰੀਰ ਕਰਦੇ ਨੇ ਉੱਥੇ, ਅਤੇ ਬੜੇ ਜਾਲੀ ਹੈ ਉਹਨਾਂ ਨੂੰ ਸਿਖਾਏ ਜਾਂਦੇ ਨੇ ਇਸ਼ਾਰੇ। ਮਤਲਬ ਤਮਾਸ਼ਾ ਲੱਗਦਾ ਜਿਵੇਂ ਮਜ਼ਹਬ ਦਾ ਤਮਾਸ਼ਾ ਬਣਾ ਰਹੇ ਨੇ, ਆਪਣੇ ਮਸਲਕ ਦਾ ਹੀ ਤਮਾਸ਼ਾ ਬਣਾ ਰਹੇ ਨੇ। ਔਰ ਉਹਨਾਂ ਨੂੰ ਆਖਿਆ ਜਾਂਦਾ ਬੁਲਬੁਲ ਜ਼ਾਕਰ। ਇਸੇ ਤਰ੍ਹਾਂ ਪਿਛਲੇ ਦਿਨਾਂ ਇੱਕ ਉਹ ਛੋਰ ਜਿਹੜਾ ਮਸ਼ਹੂਰ ਹੋਇਆ ਬਾਲ ਜਾਂ ਨਿੱਕਾ ਜਿਹਾ, ਉਹਨੂੰ ਆਖਿਆ ਗਿਆ ਨੰਨਾ ਪ੍ਰੋਫੈਸਰ। ਉਹ ਕਿਹੜਾ ਨੰਨਾ ਪ੍ਰੋਫੈਸਰ ਯਾਰ, ਮਤਲਬ ਉਹ ਕੋਈ PhD ਡਾਕਟਰ ਹੈ, ਕੋਈ 50-60 ਸਾਲ ਦਾ ਬੰਦਾ ਹੈ, ਨੰਨਾ ਪ੍ਰੋਫੈਸਰ ਆਖੇ। ਇਹ ਜਹਾਲਤ ਨੰਨੇ ਪ੍ਰੋਫੈਸਰਾਂ ਵਾਲੀ ਸਾਡੀ ਕੌਮ 'ਚੋਂ ਨਿਕਲਣੀ ਚਾਹੀਦੀ। ਸਾਡੇ ਬਰੇਲਵੀਆਂ ਪੀਰਾਂ 'ਚ ਵੀ ਇਹ ਹੀ ਹੈ ਕਿ ਉਹ ਜੀ ਨਿੱਕੇ ਬਾਲ ਨੂੰ ਮਾਈਕ ਫੜਾ ਦਿੰਦੇ ਨੇ ਮਸੀਤੇ, ਉਹ ਨਾਤਾਂ ਪੜ੍ਹਨ ਲੱਗ ਪੈਂਦਾ। ਮੈਂ ਅੱਜ ਤੱਕ ਕੋਈ ਨਾਤ ਖਾਨ ਐਸਾ ਨਹੀਂ ਪਾਇਆ ਜਿਹੜਾ ਇੰਜ
ਮਸੀਤੇ ਨਾਤਾਂ ਪੜ੍ਹ ਕੇ ਬੜਾ ਵਰਲਡ ਫੇਮ ਉਹਨੂੰ ਮਿਲੀ ਹੋਵੇ, ਇਹ ਸਾਰੇ ਹੀ ਐਵਰੇਜ ਹੁੰਦੇ ਨੇ। ਸਣੇ ਅਲੀ ਮੁਈਨ ਨਿਵਾਜ਼ਿਸ਼ ਤੇ ਇਹ ਟ੍ਰੇਡ ਹੀ ਮੁਖਤਲਿਫ ਹੈ। ਇਹ ਦਾਨਿਸ਼ ਏਡਾ ਸੌਖਾ ਕੰਮ ਨਹੀਂ ਜਿਹੜਾ ਲੋਕੀ ਸਮਝੀ ਬੈਠੇ ਨੇ। ਔਰ ਇਹ ਸਟੀਰੀਓਟਾਈਪ ਥਿੰਕਿੰਗ ਔਰ ਇਹ ਨੌਟੰਕੀ ਕਿਸਮ ਦਾ ਜਿਹੜਾ ਮੁਆਸ਼ਰਾ ਅਸੀਂ ਬਣਾ ਲਿਆ ਕਿ ਜੀ ਇੰਝ ਕਰਕੇ ਅਸੀਂ ਬਾਲਾਂ ਨੂੰ ਦੱਸਣਾ ਕਿ ਜੀ ਆਹ ਜੀ ਨੰਨਾ ਪ੍ਰੋਫੈਸਰ ਹੈ, ਆਹ ਆਲਮ ਫਾਜ਼ਲ ਹੈ। ਇਸੇ ਤਰ੍ਹਾਂ ਹੀ ਸਾਡੇ ਆ ਜਿਹੜੇ ਬਾਕੀ ਵੀ ਨੇ ਦਿਓਬੰਦ ਵਾਲੇ ਹਦੀਸ, ਉਹਨਾਂ ਦੀ ਖੈਰ ਕੀ ਗੱਲ ਕਰਨੀ। ਉਹਨਾਂ 'ਚ ਇਹ ਵੀ ਸਿਖਾਇਆ ਜਾਂਦਾ ਵੀ ਫਲਾਨਾ ਬਿਦਤੀ ਹੈ, ਫਲਾਨਾ ਸ਼ਿਰਕ ਕਰਦਾ, ਫਲਾਨੇ ਦੇ ਨਾਲ ਰੋਟੀ ਖਾਣੀ ਜਾਇਜ਼ ਨਹੀਂ, ਫਲਾਨੇ ਨਾਲ ਮਤਲਬ ਕੋਈ ਚਾਹ ਪੀ ਲਈ ਤੇ ਨਿਕਾਹ ਟੁੱਟ ਜਾਏਗਾ। ਮਤਲਬ ਇਹ ਸਾਰੀਆਂ ਜਹਾਲਤਾਂ ਜਿਹੜੀਆਂ ਅਸੀਂ ਆਪਣੇ ਮੁਆਸ਼ਰੇ ਦੇ ਵਿੱਚ ਪਾ ਦਿੱਤੀਆਂ ਨੇ ਔਰ ਫਿਰ ਉਹਨਾਂ ਨੂੰ ਡਿਫੈਂਡ ਵੀ ਕਰ ਰਹੇ ਹੁੰਦੇ ਆ। ਕਿਸੇ ਆਖਿਆ ਜੀ ਉਹ ਮੇਰਾ ਸੱਜਣ ਹੈ ਜੀ, ਉਹਦਾ ਪੁੱਤਰ ਹੈ। ਉਹ ਯਾਰ ਉਹ ਸੱਜਣ ਨੂੰ ਸਮਝਾਓ ਵੀ ਇਹ ਉਹਦੇ ਆਪਣੇ ਕਰਨ ਵਾਲਾ ਸਵਾਲ ਹੈ। ਆਪਣਾ ਆਈਡੀਅਲਿਜ਼ਮ ਆਪਣੇ ਬਾਲਾਂ 'ਤੇ ਆਪਣੇ ਨਿਆਣਿਆਂ 'ਤੇ ਮੁਸੱਲਤ ਨਾ ਕਰੋ, ਇਹਦੇ ਪੁੱਠੇ ਨਤੀਜੇ ਨਿਕਲਦੇ ਨੇ। ਉਹ ਜਦੋਂ ਬਾਲ ਰਿਐਕਸ਼ਨਰੀ ਹੁੰਦੇ ਨੇ ਤੇ ਉਹ ਫਿਰ ਉਹਦੇ ਪੁੱਠੇ ਪਾਸੇ ਟੁਰ ਪੈਂਦੇ ਨੇ। ਉਂਝ ਮੇਰਾ ਬਾਲ ਭਾਵੇਂ ਪੀਪਲਸ ਪਾਰਟੀ ਦਾ ਜਾਲਾ ਬਣ ਜਾਂਦਾ, ਇਵੇਂ ਉਹ ਕਦੀ ਵੀ ਨਹੀਂ ਬਣ ਸਕਦਾ। ਬਲਕਿ ਇਹ ਵੇ ਕਿ ਉਹਦਾ ਇੰਟਰਸਟ ਹੀ ਕੋਈ ਨਹੀਂ ਸਿਆਸਤ ਵਿੱਚ, ਸੱਚੀ ਜਿਹੜੀ ਗੱਲ। ਹੁਣ ਧੱਕੇ ਨਾਲ ਤੁਸੀਂ ਇੰਝ ਦੀਆਂ ਚੀਜ਼ਾਂ ਬਾਲਾਂ ਕੋਲੋਂ ਸਦਾਉਣੀਆਂ, ਉਹ ਪੌਣੇ 200 ਸਾਲ ਦਾ ਜਬਰ ਹੈ ਪੰਜਾਬੀ ਜ਼ੁਬਾਨ ਦੇ ਉੱਤੇ। ਪੌਣੇ 200 ਤੋਂ ਪਿਛਾਂ ਚਲਾ ਜਾਣ 700 ਸਾਲ ਦਾ ਜਬਰ ਹੈ। ਜਦੋਂ ਦੇ ਫਾਰਸੀ ਇੱਥੇ ਆਏ ਹੁਕਮਰਾਨ ਬਣ ਕੇ, ਉਸ ਤੋਂ ਪਹਿਲੇ ਚਲੇ ਜਾਈਏ ਤਾਂ ਸਨਾਤਨ ਧਰਮ ਦਾ 2000 ਸਾਲ ਦਾ ਜਬਰ ਹੈ ਇਸ ਜ਼ੁਬਾਨ ਦੇ ਉੱਤੇ। ਇਹਨੂੰ ਸਮੇਟਣ ਵਾਸਤੇ ਤੁਸੀਂ ਇੱਕ ਐਸੇ ਬਾਲ ਕੋਲੋਂ ਜਿਹਨੂੰ ਹਾਲੇ ਸਹੀ ਤਰ੍ਹਾਂ ਆਪਣਾ ਆਪ ਨਹੀਂ ਪਤਾ, ਉਹਦੇ ਕੋਲੋਂ ਜ਼ੁਬਾਨ ਜੋ ਹੈ ਸੰਜੀਦਾ ਤਰੀਨ ਮੁੱਦੇ ਦੇ ਉੱਤੇ, ਜ਼ੁਬਾਨ ਐਡਾ ਸੌਖਾ ਮੁੱਦਾ ਨਹੀਂ ਹੈ ਕਿ ਹਰ ਨੱਥੂ ਖੈਰਾ ਇਹਦੇ 'ਤੇ ਬਹਿਸ ਕਰ ਸਕੇ, ਮੁਕਾਲਮਾ ਕਰ ਸਕੇ। ਹੱਤਾ ਕਿ ਮਲਕ ਅਹਿਮਦ ਖਾਨ ਸਾਹਿਬ ਨੂੰ ਅਲਫ ਬੇ ਨਹੀਂ ਪਤਾ ਪੰਜਾਬੀ ਦੀ ਜਾਂ ਜ਼ੁਬਾਨ ਦੇ ਮੁੱਦੇ ਦੀ। ਉਹਨਾਂ ਦੀ ਕੰਮ ਇਲਮੀ ਦਾ ਇਹ ਆਲਮ ਹੈ ਕਿ ਉਹ ਜਨਾਬ ਸੰਸਕ੍ਰਿਤ ਨੂੰ ਰਸਮਲ ਖਤ ਲਿਪੀ ਆਖ ਰਹੇ ਨੇ। ਉਹਦੇ ਵਿੱਚ ਸੰਸਕ੍ਰਿਤ ਨਾਂ ਦਾ ਕੋਈ ਰਸਮਲ ਖਤ ਦੁਨੀਆ 'ਤੇ ਹੈ ਹੀ ਨਹੀਂ। ਔਰ ਉਹਨਾਂ ਪੂਰਾ ਅੱਧੇ ਪੌਣੇ ਘੰਟੇ ਦਾ ਲੈਕਚਰ ਉਹਨਾਂ ਵੀ ਦਾਨਿਸ਼ਵਾਰ ਬਣ ਕੇ ਦਿੱਤਾ। ਉਹ ਵੀ ਮਤਲਬ ਨੰਨੇ ਪ੍ਰੋਫੈਸਰ ਹੀ ਨੇ, ਬੁਲਬੁਲ ਜ਼ਾਕਰ ਹੀ ਨੇ ਉਹ ਵੀ। ਯਾਰ ਤੁਹਾਨੂੰ ਇੱਕ ਮੁੱਦੇ ਦਾ ਪਤਾ ਨਹੀਂ, ਤੁਸੀਂ ਉਹਦੀ ਖਾਮ-ਖਾ 'ਚ ਲੱਤ ਫਸਾਉਣ ਦੀ ਜ਼ਰੂਰਤ ਕਿਉਂ? ਤੁਸੀਂ ਸਪੀਕਰ ਪੰਜਾਬ ਅਸੈਂਬਲੀ ਹੋ, ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮਾਇਰੀਨੇ ਲਸਾਨੀਆਤ ਦੇ ਵਿੱਚ ਵੀ ਰਲ ਗਏ ਹੋ ਜਾਂ ਤੁਹਾਡੀ ਨੌਲੇਜ ਉਸ ਲੈਵਲ 'ਤੇ, ਜਾਂ ਤਾਂ ਆਪਣੀ ਨੌਲੇਜ ਉਸ ਲੈਵਲ 'ਤੇ ਲੈ ਜਾਓ ਨਾ ਕਿ ਜਿੱਥੇ ਤੁਸੀਂ ਜ਼ੁਬਾਨ ਦੇ ਮੁੱਦੇ ਨੂੰ ਪੂਰੀ ਤਰ੍ਹਾਂ ਸਟੱਡੀ ਕੀਤਾ ਹੋਵੇ। ਪੂਰੀ ਦੁਨੀਆ 'ਚ ਜੋ ਜ਼ੁਬਾਨਾਂ ਦੇ ਬਾਰੇ 'ਚ ਕਿਹਾ ਜਾਂਦਾ ਹੈ ਜਾਂ ਮਾਦਰੀ ਜ਼ੁਬਾਨ 'ਚ ਤਾਲੀਮ ਦੇ ਬਾਰੇ 'ਚ ਕਿਹਾ ਜਾਂਦਾ, ਉਹਦੀ ਨੌਲੇਜ ਤੁਹਾਡੇ ਕੋਲ ਪੂਰੀ ਹੋਵੇ। ਐਵੇਂ ਇੱਧਰ ਉੱਧਰ ਦੀਆਂ ਫਜ਼ੂਲ ਗੱਲਾਂ ਅੱਧਾ ਪੌਣਾ ਘੰਟਾ ਕਰਕੇ ਮਲਕ ਅਹਿਮਦ ਖਾਨ ਸਾਹਿਬ ਨੇ ਉਹ ਗੋਂਗਲੂਆਂ ਤੋਂ ਮਿੱਟੀ ਝਾੜੀ। ਔਰ ਇਹ ਮੈਂ ਜਾਣਨਾ ਸਾਡੇ ਜਿਹੜੇ ਨੂਨ ਲੀਗ ਦੇ ਪਟਵਾਰੀ ਕੌਮ ਪਰਸਤ ਨੇ, ਇਹ ਇੰਜ ਦੇ ਮਸਨੂਈ ਤੇ ਜਾਲੀ ਕੰਮ ਕਰਵਾਉਂਦੇ ਪਏ ਨੇ ਇਹਨਾਂ ਕੋਲੋਂ। ਉਹਨਾਂ ਨੂੰ ਲੋੜ ਨਹੀਂ। ਹੁਣ ਵੀ ਜੋ ਕੁਛ ਹੋ ਰਿਹਾ ਤੁਹਾਡੇ ਸਾਹਮਣੇ, ਸਾਰੀ 2 ਨੰਬਰੀ ਹੋ ਰਹੀ। ਮਤਲਬ ਤੁਸੀਂ ਪਟਵਾਰੀ ਦੇ ਜਾਰੀ ਕਰ ਰਹੇ ਹੋ ਸਰਕੂਲਰ ਕਿ ਜੀ ਪਟਵਾਰੀ ਲਹਿਦਾ ਜ਼ੁਬਾਨ ਹੈ। ਹੁਣ ਪਟਵਾਰੀ ਪੰਜਾਬੀ ਨੂੰ ਤੁਸੀਂ ਅੱਜ ਕਰ ਦਿੱਤਾ, ਕੱਲ੍ਹ ਨੂੰ ਜਟਕੀ ਨੂੰ ਕਰੋਗੇ, ਪਰਸੋਂ ਨੂੰ ਤੁਸੀਂ ਧੰਨੀ ਨੂੰ ਕਰੋਗੇ, ਸ਼ਾਹਪੁਰੀ ਨੂੰ ਕਰੋਗੇ, ਅਤੇ ਕਿੰਨੇ ਕੁ ਲਹਿਜਿਆਂ 'ਚ ਕਿੰਨੇ ਕੁ ਸੂਬੇ ਕੱਢਣੇ ਨੇ। ਵੈਸੇ ਸੁਣਿਆ ਹੈ ਕਿ ਸੂਬੇ ਜਿੰਨੇ ਡਿਵੀਜ਼ਨ ਨੇ ਉਹਨੇ ਸੂਬੇ ਬਣਾਉਣ ਦਾ ਇਰਾਦਾ ਐਸਟੈਬਲਿਸ਼ਮੈਂਟ ਦਾ, ਅਤੇ ਐਸਟੈਬਲਿਸ਼ਮੈਂਟ ਦਾ ਪਿਆ ਹੋਵੇ। ਸਾਡਾ ਪੰਜਾਬੀ ਨੈਸ਼ਨਲਿਸਟਾਂ ਦੇ ਤੌਰ 'ਤੇ, ਕੌਮ ਪ੍ਰਸਤ ਦੇ ਤੌਰ 'ਤੇ ਅਸੀਂ ਇੱਕ ਪੰਜਾਬ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਟੋਟੇ ਪਸੰਦ ਕਰਦੇ। 20 ਲੱਖ ਪੰਜਾਬੀ ਮਰਿਆ ਹੈ ਇਸ ਮੁੱਦੇ ਦੇ ਉੱਤੇ, ਇਸ ਵੰਡ ਦੇ ਉੱਤੇ, ਅਤੇ ਅਸੀਂ ਨਹੀਂ ਚਾਹੁੰਦੇ ਕੋਈ ਐਸਾ ਕੁਛ ਸਾਨਿਆਂ ਦੁਬਾਰਾ ਹੋਵੇ। ਇਹ ਇੰਟਰ ਪਾਸ BA ਪਾਸ ਲੋਕ ਤਜਰਬੇ ਕਰਦੇ ਰਹਿਣ ਇਹਨਾਂ ਜ਼ਿੰਦਗੀ 'ਚ ਇਹਨਾਂ 'ਚ ਜੰਮਿਆ ਹੀ ਕੋਈ ਨਹੀਂ ਜਿੰਦਾ ਕੋਈ ਤਜਰਬਾ ਕਦੀ ਕੋਈ ਕਾਮਯਾਬ ਹੋਇਆ ਹੋਵੇ ਸੋਸ਼ਲ ਸਾਇੰਸਸ ਦਾ। ਇਹ ਜਿਹੜੇ ਪੰਗੇ ਲੈਂਦੇ ਨੇ ਨਾ ਸਮਾਜੀ ਤਜਰਬੇ ਕਰਨ ਦੇ, ਇਹ ਹਮੇਸ਼ਾ ਨਾਕਾਮ ਹੋਏ ਨੇ। ਨਾਕਾਮ ਕੀ ਹੋਏ ਨੇ? ਉਹ ਪੁੱਠੇ ਪਏ ਨੇ ਸਾਨੂੰ। ਉਹ ਕਦੀ ਜੀ ਤਾਲਿਬਾਨ ਜਿਹੜੇ ਸੀ ਉਹ ਤਾਲਿਬਾਨ ਸੀ, ਫਿਰ ਉਹ ਤਾਲਿਬਾਨ ਤੋਂ ਤਰੱਕੀ ਕਰਕੇ ਮੁਜਾਹਿਦ ਬਣੇ, ਮੁਜਾਹਿਦੀਨ ਬਣ ਗਏ, ਫਿਰ ਉਹ ਦਹਿਸ਼ਤਗਰਦ ਬਣ ਗਏ। ਹੁਣ ਉਹਨਾਂ ਨੂੰ ਖਾਰਜੀ ਆਖਿਆ ਜਾ ਰਿਹਾ। ਮਤਲਬ ਇਹਨਾਂ ਤਮਾਸ਼ਾ ਸਮਝਿਆ ਹੈ ਪੂਰੀ ਕੌਮ ਨੂੰ, ਫੁੱਦੂ ਸਮਝਿਆ ਹੈ ਬਿਲਕੁਲ ਹਰ ਬੰਦੇ ਨੂੰ ਕਿ ਫੁੱਦੂ ਇਹ ਜੰਮਿਆ ਹੀ ਨਹੀਂ, ਅਸੀਂ ਜੰਮੇ ਹਾਂ। ਮਤਲਬ ਐਡੀ
ਮਾੜੀ ਮੱਤ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਇੰਜ ਦੀਆਂ ਚੀਜ਼ਾਂ ਕਰੋ। ਜ਼ੁਬਾਨ ਦੇ ਮੁੱਦੇ ਦੇ ਉੱਤੇ ਮਲਕ ਅਹਿਮਦ ਖਾਨ ਸਾਹਿਬ ਨੂੰ ਪਹਿਲੇ ਸਟੱਡੀ ਕਰਨੀ ਚਾਹੀਦੀ ਹੈ। ਸਪੀਕਰ ਨੇ ਪੰਜਾਬ ਅਸੈਂਬਲੀ ਦੇ, ਇੱਕ ਜ਼ਿੰਮੇਦਾਰ ਆਦਮੀ ਨੇ, ਤੇ ਅਗਰ ਕੋਈ ਸਟੱਡੀ ਨਹੀਂ ਹੈ ਤੇ ਉਹਨਾਂ ਨੂੰ ਇਹਦੇ ਤੇ ਚੁੱਪ ਰਹਿਣਾ ਚਾਹੀਦਾ ਹੈ। ਐਡਾ ਭਾਸ਼ਣ ਦੇਣ ਦੀ ਲੋੜ ਨਹੀਂ। ਤੁਹਾਨੂੰ ਤਾਂ ਇਹ ਪਤਾ ਹੀ ਨਹੀਂ ਵੀ ਸੰਸਕ੍ਰਿਤ ਜ਼ਬਾਨ ਹੈ ਜਾਂ ਕੋਈ ਲਿਪੀ ਹੈ ਜਾਂ ਰਸਮਲ ਖਾਤ ਹੈ। ਤੇ ਜੋ ਇੰਨੇ ਸਾਰੇ ਇਗਨੋਰੈਂਟ ਹੋ ਤੁਸੀਂ, ਐਡੇ ਚੋਖੇ ਇਗਨੋਰੈਂਟ ਹੋ ਇਸ ਮੁੱਦੇ ਦੇ ਉੱਤੇ, ਤੇ ਫਿਰ ਚੁੱਪ ਰਹੋ। ਮੇਰੀ ਆਦਤ ਹੈ, ਮੈਨੂੰ ਜਿਸ ਮੁੱਦੇ ਦਾ ਨਹੀਂ ਪਤਾ ਹੁੰਦਾ ਮੈਂ ਲੋਕਾਂ ਨੂੰ ਸੁਣਨ ਦੀ ਕੋਸ਼ਿਸ਼ ਕਰਨਾ ਤਾਂ ਕਿ ਸਿੱਖਿਆ ਜਾਏ। ਸਿੱਖਿਆ ਬਣਦੀ ਹੈ ਇੰਝ। ਤੇ ਜੇ ਪਤਾ ਹੋਵੇ ਤੇ ਫਿਰ ਮੈਂ ਉਹਦੇ ਨਾਲ ਤੇ ਪੂਰੀ ਗ੍ਰਿਫਤ ਨਾਲ, ਪੂਰੀ ਕਮਾਂਡ ਨਾਲ ਗੱਲ ਕਰਨਾ। ਮਲਕ ਅਹਿਮਦ ਖਾਨ ਸਾਹਿਬ ਦੀ ਕੋਈ ਗ੍ਰਿਫਤ, ਕੋਈ ਕਮਾਂਡ ਇਸ ਮੁੱਦੇ ਦੇ ਉੱਤੇ ਨਹੀਂ, ਇਸ ਮੌਜੂ ਦੇ ਉੱਤੇ ਨਹੀਂ। ਉਹ ਚੁੱਪ ਰਹਿਣ ਬਿਹਤਰ ਹੈ, ਔਰ ਉਹ ਕਰਨ ਜਿਹੜਾ ਪੰਜਾਬ ਦੇ ਮਫਾਦ ਦੇ ਹੱਕ 'ਚ, ਔਰ ਉਹਨਾਂ ਲੋਕਾਂ ਨੂੰ ਇਸ ਮਾਮਲੇ 'ਤੇ ਲਿਆ ਕੇ ਮੁਕਾਲਮਾ ਕਰਨ, ਉਹਨਾਂ ਨਾਲ, ਉਹਨਾਂ ਕੋਲੋਂ ਸਿੱਖਣ, ਸਾਨੂੰ ਬੁਲਾਉਣ, ਸਾਡੇ ਕੋਲੋਂ ਸਿੱਖਣ ਕਿ ਇਹ ਮੁੱਦਾ ਹੈ ਕੀ ਔਰ ਇਹਦਾ ਹੱਲ ਕੀ ਹੈ। ਔਰ ਉਹ ਵੀ ਜਿਹੜੇ ਜਿਹਦੇ ਸੋਸ਼ਲ ਐਕਸਪੈਰੀਮੈਂਟ ਕਰਦੇ ਨੇ, ਉਹ ਵੀ ਰੱਬ ਦਾ ਵਾਸਤਾ ਉਹਨਾਂ ਨੂੰ ਵੀ, ਉਹ ਵੀ ਸੋਸ਼ਲ ਐਕਸਪਰਟਸ ਨੂੰ ਜਿਹੜੇ ਸੋਸ਼ੀਓਲੋਜੀ ਪੜ੍ਹੇ ਹੋਣ, ਇਮਰਾਨੀਆ ਮਾਹਿਰੀਨ ਇਮਰਾਨੀਆਤ ਹੋਣ, ਇਮਰਾਨ ਖਾਨ ਤੋਂ ਇਮਰਾਨੀਆਤ ਨਹੀਂ, ਸ਼ਊਰ ਦੀ ਗੱਲ ਹੋ ਰਹੀ, ਉਹਨਾਂ ਨੂੰ ਸਾਧਨ ਅਤੇ ਉਹਨਾਂ ਕੋਲੋਂ ਸਿੱਖਣ, ਉਹਨਾਂ ਨੂੰ ਪੁੱਛਣ ਕਿ ਯਾਰ ਇਹ ਸਮਾਜੀ ਤਬਦੀਲੀ ਸਾਡੀਆਂ ਗਲਤੀਆਂ ਦੀ ਵਜ੍ਹਾ ਤੋਂ ਆਈ ਸੀ, ਹੁਣ ਅਸੀਂ ਕੀ ਕਰੀਏ। ਅਤੇ ਬਹਰਹਾਲ ਜੀ ਆਪਣਾ ਖਿਆਲ ਰੱਖਿਆ ਜੇ। ਅਤੇ ਆਖਰੀ ਗੱਲ ਹੋਈ ਹੋਏ ਵੀ ਆ ਨੰਨੇ ਪ੍ਰੋਫੈਸਰ ਵਾਲਾ ਜਿਹੜਾ ਜਾਇਲ ਅਤੇ ਘਟੀਆ ਕਲਚਰ ਜਿਹੜਾ ਇਹ ਖ਼ਤਮ ਕਰੋ। ਇਹ ਇੰਝ ਹੀ ਹੈ ਜਿਵੇਂ ਸਾਡੇ ਇੱਥੇ ਮੁਆਸ਼ਰੇ 'ਚ ਨਹੀਂ, ਆ ਗਲੀ ਮਹੱਲਿਆਂ 'ਚ ਉਹ 10-10 ਫੁੱਟ 'ਤੇ ਸਪੀਡ ਬ੍ਰੇਕਰ ਬਣਾ ਦਿੰਦਾ ਹਰ ਬੰਦਾ। ਇਹ ਇੰਝ ਦੇ ਹੀ ਲੋਕ ਨੇ। ਇਹਨਾਂ ਸਾਡੇ ਸ਼ਊਰ 'ਤੇ ਸਪੀਡ ਬ੍ਰੇਕਰ ਬਣਾਏ ਨੇ। ਇਸ ਚੀਜ਼ ਨੂੰ ख़त्म करो। रब रखा। मेरा आपसे सवाल है कि अगर मैं पहली क्लास से ही पंजाबी जानता हूँ और पंजाबी में पढ़ सकता हूँ तो मुझे अंग्रेजी क्यों पढ़ाई जाती है? अच्छा, अभी आप जरा बैठ जाइए बेटा। चलो अभी देखें, ऐसे है, मैं आई ओपन द हाउस, क्योंकि ये ऐसी बात है जिसमें हमें जरूर किसी नतीजे पे पहुंचना चाहिए। अच्छा, ये तो तय है कि जो मादरी जुबान है, इंसानी जिंदगी के कुछ मुख्तलिफ अदवार होते हैं। एक है रिसेप्टिव एज, एक है फॉर्मेटिव एज, एक है सस्टेनेबिलिटी की एज। अब ये तीनों मुख्तलिफ अदवार हैं जिंदगी के, और आपके ये सवाल और आपकी ये ख्वाहिश मादरी जुबान के लिए मुझे बड़ी अच्छी लग रही है। जब रिसेप्टिव एज होती है, जब आप रिसीव कर रहे होते हैं, तो वो एक ऐसी एज है जिसमें जो भी आपके साथ कम्युनिकेट हो रहा है, वट एवर कम्युनिकेशन, कुछ भी आपसे बातचीत हो रही है, इशारे की जुबान में हो रही है, इसमें लैंग्वेज नहीं है। ये देखिए, आई नीड योर अटेंशन प्लीज, आई नीड एवरीबॉडीज अटेंशन। देखिए, नाउ आई हैव अ बॉय और अ गर्ल who is 2 years old, right? Now I am communicating with that boy or girl, irrespective of which origin that boy and girl is. ये छोड़ दे। अब मैं उसे कहता हूं स्टॉप, एक लफ्ज है, वो उसकी समातों तक चला गया। मैं एक इशारा करता हूं ऐसे, वो उसने देख लिया। मैं उसे कहता हूं रुक जा, ठहर जा, खड़ा हो जा। मैं सिंधी में कहता हूं, पंजाबी में कहता हूं, मैं पश्तो में कहता हूं प्रेदा, रुक जा, पीछे हट जा। So I have communicated myself to a child of 2 years who is in the receptive age. अब इससे अगली उसकी है फॉर्मेटिव एज। और रिसेप्टिव एज माँ की गोद से आपके पहले 5-7 साल तक रिसेप्टिव एज रहती है। इस उम्र में आप किसी को नमाज पढ़ाने की आदत डाल दें, सारी जिंदगी नहीं जाएगी। उसको आप कुरान की आदत डाल दें, सारी जिंदगी नहीं जाएगी। उसको क्यूरियस बना दें, सारी जिंदगी नहीं जाएगी। अब ये आपने किस जुबान में, किसी लैंग्वेज में, किसी डायलेक्ट में करना है या इशारे में भी आपने कर लेना है, तो ये मैं बहस आपके लिए छोड़ूंगा। एक आगे फॉर्मेटिव एज। अब फॉर्मेटिव एज में मैं कॉम्प्रीहेंड कैसे करता हूँ, किस जुबान में कॉम्प्रीहेंड करता हूँ? मैं अपनी मादरी जुबान में, जो मेरे गिरदो नवा में बोली जा रही है, जो मेरे घर में बोली जा रही है, उसमें ज्यादा कॉम्प्रीहेंड करता हूँ। ये इस्टेब्लिश्ड फैक्ट है। अब वो जो कॉम्प्रीहेंशन है मेरे पास, उसमें कैसे अलूम है? उसमें माशरती अलूम है, उसमें साइंसी अलूम है, उसमें दीनी अलूम है, सब अलूम है। अब उन अलूम को, कौन से अलूम ऐसे हैं जो मुझे मेरी मादरी जुबान में कम्युनिकेट होने चाहिए, और कौन से अलूम ऐसे हैं
जिनकी कोई ऐसी इम्तिहानी तलब जो कि दुनिया के निज़ाम से मुंसलिक है, वो कौन सी है? आई विल लीव दिस क्वेश्चन टू यू, मैं आपके लिए छोड़ दूँ. उसके बाद आ गई आपकी सस्टेनेबिलिटी की एज. एंड वंस यू वॉक इन टू द एज ऑफ सस्टेनेबिलिटी, दैट द नॉलेज यू हैव रिसीव्ड. आई वॉज इन अ कोर्ट वंस, तो मुझे जज साहब ने कहा कि ये जो मैं किसी का वकील था और मैं वॉज डिफेंडिंग इन कि इनको इस बुनियाद पे डिस्क्वालीफाई मत करें कि इनके पास ये डिग्री नहीं है. तो उन्होंने कहा कि ये मुझे सिर्फ अलजबरा का एक बता दें, जवाब दे दें कि दिस a + b + a + b इज इक्वल टू व्हाट. तो मैंने कहा सर मैं बड़ा स्ट्रेंजली आपकी बात को सुन रहा हूँ, ये मेरे क्लास फेलो हैं, मेरे साथ थे, एंड आई रेड दिस अलजबरा इन माई मेट्रिक एंड दैट वाज लास्ट टाइम व्हेन आई हैड एनीथिंग टू डू विद मैथमेटिक्स. और उसको 27 साल हो गए, मतरूक इल्म है, मुझे तो याद नहीं रह गया, भूल गया होगा. एंड ही माइट हैव फॉरगॉटन दैट. नो, द एज ऑफ सस्टेनेबिलिटी मैटर्स. दिस इज वेयर इट मैटर्स. आप मुझे मेरे स्कूल में ये हक दें कि मैं हर तालीम हासिल करूं. मैंने आलिम बनना है, मैंने साइंसदान बनना है, मैंने मजहब की तालीम हासिल करनी है, ये पोस्ट ग्रेजुएशन की बात है. किस जुबान में हासिल करनी है, पोस्ट ग्रेजुएशन की बात है. अब मेरी मादरी जुबान में अगर आपसे मैं कहूं कि मुझे मैथमेटिक्स अलजबरे में ला के दें पंजाबी में, तो आपके लिए जुए शीर लाने के बराबर होगा. आई नो दैट यू वॉन्ट बी एबल टू ब्रिंग इट. क्यों नहीं ला सकेंगे? क्योंकि इब्तदाई तौर पर तो इसमें अरबी में काम हुआ, और फिर अरबी से पंजाबी में तर्जमे की तारीख मुझे मिलती नहीं है, और फिर अगर कोई तारीख मुझे मिलती है तो संस्कृत में मिलती है. आपके ऊपर इस्लाम बहुत गालिब आ गया, आपने संस्कृत को और पंजाबी को अलहदा करके अरबी रस्म खत ले लिया, तो इसमें मेरा गुनाह है? तारीख का जबर है. सो यू हैव टू लिव विद इट. लेकिन मैं आपसे मुत्तफिक हूं कि मेरी जो कॉम्प्रीहेंशन की एज है, उस एज में मुझे पंजाबी में कुछ पढ़ाना लाजिम है. पंजाबी जुबान चाहे बेशक अब उसके साथ ये धोखा हो चुका है कि वो अरबी रस्मुल खत में है, लेकिन हो तो चुका है. अब उसको आप कैसे अरबी उस अरबी रस्मुल खत की पंजाबी को कैसे पंजाबी मानेंगे? मैंने बड़े बड़े पंजाबी प्यारों से पूछा है कि मुझे कोई निज़ाम बताओ ना, जरा मेरे साथ बात करो. मैं खुद भी उनमें से एक हूँ. मैं खुद भी इस बात का बड़ी ख्वाहिश है मुझे कि मेरे बच्चों को मेरी रहतल से जुड़ा होना चाहिए, मेरे बच्चों को मेरी मादरी ज़ुबान के साथ वास्ता टूटना नहीं चाहिए. मेरा लिबास मुझे बहुत अजीज़ है, मुझे उस लिबास के साथ मेरी शनाख्त कायम रहनी चाहिए. मैं पंजाब के जो वे ऑफ लाइफ है, मैं उसके साथ मेरा एक रोमांस है. मुझे पंजाब की गंदम के साथ, मुझे पंजाब की कटाई ब्याई के साथ, पंजाब की बैसाख के साथ, पंजाब के मौसमों के साथ मेरा वालहाना इश्क है. आई एम फॉन्ड ऑफ दैट. तो होना चाहिए.